ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੁੱਤ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 8 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡਾ ਸਵੇਰ ਲਈ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਹਰਬੰਸ ਕੌਰ ਸੁਲੱਖਣ ਸਿੰਘ ਤੁੰਗ ਬੇਕਸਫੀਲਡ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ, ਸੁੱਚਾ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698। ਜੀ, ਅੱਜ ਦੀਆਂ ਖਬਰਾਂ ਲਈਏ। ਕੱਲ੍ਹ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਜਿਹੜੀ ਟਰਾਂਜੀਸ਼ਨ ਆਫ ਪਾਵਰ ਆ ਉਹ ਬਿਲਕੁਲ ਸਮੂਥ ਹੋਊਗੀ ਅਤੇ ਅਗਲੇ ਪ੍ਰੈਜ਼ੀਡੈਂਟ ਜਿਹੜੇ ਆ ਜੋ ਬਾਈਡਨ ਹੀ ਹੋਣਗੇ। ਅਤੇ ਅੱਜ ਉਹਨਾਂ ਨੇ ਇਹ ਕਿਹਾ ਵੀ ਉਹ ਜਿਹੜਾ ਜੋ ਬਾਈਡਨ ਉਹਨਾਂ ਦਾ ਇਨੋਗਰੇਸ਼ਨ ਹੋਣਾ ਆ ਉਹਦੇ ਵਿੱਚ ਉਹ ਹਿੱਸਾ ਨਹੀਂ ਲੈਣਗੇ। ਅਤੇ ਦੂਸਰੇ ਪਾਸੇ ਜਿਹੜਾ 25th ਅਮੈਂਡਮੈਂਟ ਨੂੰ ਇਨਵੋਕ ਕਰਨ ਦਾ ਕਾਫੀ ਜਿਹੜਾ ਰੌਲਾ ਪਿਆ ਸੀ, ਪਰ ਉਹ ਲੱਗਦਾ ਨਹੀਂ ਕਹਿੰਦੇ ਵੀ ਉਹ ਕਿਸੇ ਪਾਸੇ ਜਾਊਗਾ, ਕਿਉਂਕਿ ਜਿਹੜੇ ਮਾਈਕ ਪੈਂਸ ਹੈਗੇ ਆ ਉਹ ਸਾਥ ਨਹੀਂ ਦੇ ਰਹੇ ਹੈਗੇ। ਦੋ ਜਿਹੜੇ ਸੈਕਰਟਰੀ ਹੈਗੇ ਆ, ਇੱਕ ਐਜੂਕੇਸ਼ਨ ਅਤੇ ਟਰਾਂਸਪੋਰਟੇਸ਼ਨ ਦੇ, ਉਹ ਰਿਜ਼ਾਈਨ ਕਰ ਗਏ ਆ। ਅਤੇ ਕਹਿੰਦੇ ਮਿਡ ਨੈਕਸਟ ਵੀਕ ਜਿਹੜੀ US ਕਾਂਗਰਸ ਆ, ਨੈਂਸੀ ਪਲੋਸੀ ਹੁਣੀ ਕਹਿੰਦੇ ਆ ਵੀ ਅਸੀਂ ਦੂਜੀ ਵਾਰੀ ਫੇਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚ ਕਰਨ ਦੇ ਜਿਹੜੇ ਆਰਟੀਕਲ ਆ ਲੈ ਕੇ ਆਵਾਂਗੇ। ਆਲਰੇਡੀ ਹਾਊਸ ਦੇ ਦੁਆਰਾ ਇੱਕ ਵਾਰੀ ਇੰਪੀਚ ਜਿਹੜਾ ਪ੍ਰੈਜ਼ੀਡੈਂਟ ਨੂੰ ਕੀਤਾ ਗਿਆ ਆ, ਅਤੇ ਦੂਜੀ ਇੰਪੀਚਮੈਂਟ ਜਿਹੜੀ ਉਹ ਕਰਨ ਦੇ ਅਸਾਰ ਜਿਹੜੇ ਉਹ ਇਸ ਟਾਈਮ ਬਣ ਰਹੇ ਆ। ਕੱਲ੍ਹ ਜਿਹੜੇ ਕਈ ਡੈਮੋਕ੍ਰੇਟਸ ਉਹ ਕਹਿ ਰਹੇ ਸੀ ਵੀ ਜੇ 25th ਅਮੈਂਡਮੈਂਟ ਇਨਵੋਕ ਨਹੀਂ ਕਰਦੇ ਤਾਂ ਫਿਰ ਅਸੀਂ ਇੰਪੀਚਮੈਂਟ ਵੱਲ ਨੂੰ ਵਧਾਂਗੇ। ਉੱਧਰ ਨੈਂਸੀ ਪਲੋਸੀ ਨੇ ਕਹਿੰਦੇ ਆ ਵੀ ਚੀਫ ਆਫ ਜਿਹੜੇ ਜੁਆਇੰਟ ਜਿਹੜੇ ਹੈਗੇ ਆ ਫੋਰਸਿਸ ਦੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। ਉਹਨਾਂ ਨੂੰ ਜਿਹੜਾ ਨਿਊਕਲੀਅਰ ਕੋਡਸ ਆ ਉਸ ਦੇ ਬਾਰੇ ਜਿਹੜਾ ਉਹ ਪੁੱਛਿਆ ਆ। ਸੋ ਇਹ ਜਿਹੜੀ ਕੱਲ੍ਹ ਦੀ ਕਾਫੀ ਚਰਚਾ ਜਿਹੜੀ ਉਹ ਚੱਲ ਰਹੀ ਸੀਗੀ ਵੀ ਹੂ ਨੋਜ਼ ਵੀ ਜਾਂਦੇ ਜਾਂਦੇ ਟਰੰਪ ਆ ਉਹ ਕੁਛ ਅਜਿਹਾ ਜਿਹੜਾ ਕੰਮ ਆ ਉਹ ਨਾ ਕਰ ਜਾਣ। ਕਰਨਾ ਕਾਫੀ ਮੁਸ਼ਕਿਲ ਆ ਇੱਦਾਂ ਦੀਆਂ ਚੀਜ਼ਾਂ, ਪਰ ਫਿਰ ਵੀ ਕਮਾਂਡਰ ਇਨ ਚੀਫ ਨਹੀਂ ਕਰ ਸਕਦੇ ਨੇ। ਤੁਸੀਂ ਦੇਖਿਆ ਹੀ ਆ ਵੀ ਕੱਲ੍ਹ ਕਿਸ ਤਰੀਕੇ ਦੇ ਨਾਲ ਪੈਂਟਾਗਨ ਤੋਂ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਆਉਣ ਦੇ ਵਿੱਚ ਤਕਰੀਬਨ 4 ਘੰਟੇ ਜਿਹੜੇ ਆ ਉਹ ਲੱਗ ਗਏ, ਜਦ ਕਿ ਉੱਥੋਂ ਦੀ ਮੇਅਰ ਸੀ ਉਸਨੇ ਪਹਿਲਾਂ ਹੀ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਇੱਥੇ ਸੱਦਿਆ ਸੀ, ਉਦੋਂ ਉਸ ਤੱਕ ਪਹੁੰਚੇ ਨਹੀਂ ਸੀਗੇ। ਸੋ ਕਈ ਲੋਕ ਇਹ ਵੀ ਇਸ ਤਰੀਕੇ ਦੇ ਨਾਲ ਇਸ਼ਾਰਾ ਕਰਨ ਦਾ ਯਤਨ ਕਰ ਰਹੇ ਆ ਵੀ ਕਿਤੇ ਨਾ ਕਿਤੇ ਜਿਹੜੇ ਕਮਾਂਡਰ ਇਨ ਚੀਫ ਆ ਉਹਨਾਂ ਨੇ ਹੀ ਹਦਾਇਤਾਂ ਦਿੱਤੀਆਂ ਸੀਗੀਆਂ ਵੀ ਇਹਨਾਂ ਨੂੰ ਜਿਹੜਾ ਉੱਥੇ ਨਾ ਪਹੁੰਚਾਇਆ ਜਾਵੇ। ਅਜੇ ਵੀ ਕਈ ਜਿਹੜੇ ਆ ਟਰੰਪ ਦੇ ਸਪੋਰਟਰਸ ਆ ਉਹ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਸ ਦੇ ਵਿੱਚ ਜਿਹੜੇ ਦੂਜੇ ਲੋਕ ਆ ਉਹਨਾਂ ਨੇ ਇਨਫਿਲਟਰੇਟ ਜਿਹੜਾ ਉਹ ਕਰ ਲਿਆ, ਖਾਸ ਕਰਕੇ ਐਂਟੀਫਾ ਵਾਲਿਆਂ ਨੇ, ਅਤੇ ਉਹਨਾਂ ਨੇ ਜਿਹੜਾ ਕੀਤਾ ਹੈ। ਜਦ ਕਿ ਹੁਣ ਜਿਹੜੇ FBI ਵਾਲਿਆਂ ਨੇ ਤਸਵੀਰਾਂ ਅਤੇ ਲੋਕਾਂ ਦੀ ਜਿਹੜੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਆ, ਉਹ ਤਕਰੀਬਨ ਸਾਰੇ ਹੀ ਜਿਹੜੇ ਆ ਰਾਸ਼ਟਰਪਤੀ ਟਰੰਪ ਦੇ ਜਿਹੜੇ ਤਗੜੇ ਸਪੋਰਟਰਸ ਆ ਉਹ ਆ ਰਹੇ ਆ। 3-4 ਜਾਣਿਆਂ ਦੀ ਜਿਹੜੀ ਉਸ ਦੇ ਵਿੱਚ ਜਿਹੜੀ ਉਹ ਮੌਤ ਹੋਈ ਆ। ਅਤੇ ਅੱਜ ਜਿੱਦਾਂ ਕੱਲ੍ਹ ਹੀ ਇਨਫੈਕਟ ਸ਼ਾਮ ਨੂੰ ਹੀ ਆਪਾਂ ਦੱਸਿਆ ਸੀਗਾ ਵੀ ਇੱਕ ਕੈਪੀਟਲ ਪੁਲਿਸ ਦਾ ਅਫਸਰ ਆ, ਉਸ ਦੀ ਵੀ ਜਿਹੜੀ ਉਹ ਮੌਤ ਹੋ ਚੁੱਕੀ ਆ। 42 ਸਾਲ ਉਸ ਆਫਿਸਰ ਦੀ ਜਿਹੜੀ ਆ ਉਮਰ ਦੱਸੀ ਜਾਂਦੀ ਆ। ਬ੍ਰਾਇਨ ਡੀ ਸਿਕਨਿਕ ਜਿਹੜਾ ਆ ਉਸ ਦਾ ਨਾਮ ਦੱਸਿਆ ਜਾਂਦਾ ਹੈ। ਨਿਊ ਜਰਸੀ ਦਾ ਇਹ ਰਹਿਣ ਵਾਲਾ ਸੀ। ਅਤੇ ਹਰਜੋਤ ਸਿੰਘ ਜੀ, ਉੱਦਾਂ ਸਵਾਲ ਬਹੁਤ ਨੇ ਕੈਪੀਟਲ ਪੁਲਿਸ 'ਤੇ ਲੈ ਕੇ। $460 ਮਿਲੀਅਨ ਦਾ ਇਹਨਾਂ ਦਾ ਬਜਟ ਹੁੰਦਾ ਆ, ਅਤੇ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਦੰਗਾਈ ਆ ਉਹ ਆਏ, ਉਹਨਾਂ ਦੇ ਉੱਤੇ ਇੰਨੀ ਆਸਾਨੀ ਦੇ ਨਾਲ ਭਾਰੀ ਪੈ ਗਏ।
ਤੇ ਇੱਥੋਂ ਤੱਕ ਕਿ ਕਈ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਜਿਹੜਾ ਆ ਮੋਸ਼ਨ ਕਰਕੇ ਸੱਦਿਆ ਤੇ ਅੰਦਰ ਜਿਹੜੇ ਉਹ ਲੈ ਕੇ ਗਏ। ਇਸ ਨੂੰ ਲੈ ਕੇ ਕਾਫੀ ਜਿਹੜੀਆਂ ਇਸ ਟਾਈਮ ਚਰਚਾਵਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ ਅਤੇ ਵੱਡੀ ਮੈਨੂੰ ਲੱਗਦਾ ਵੀ ਇਸ ਦੇ ਵਿੱਚ ਇਨਵੈਸਟੀਗੇਸ਼ਨ ਹੋਊਗੀ ਅਤੇ ਕਾਫੀ ਲੋਕ ਨੌਕਰੀ ਤੋਂ ਜਿਹੜੇ ਉਹ ਵਾਂਝੇ ਹੋ ਸਕਦੇ ਆ। ਆਲਰੇਡੀ ਸੈਨੇਟ ਦੇ ਜਿਹੜੇ ਆ ਸਾਰਜੈਂਟ ਇਨ ਚੀਫ ਜਿਹੜੇ ਆ ਉਹਨਾਂ ਦਾ ਵੀ ਅਸਤੀਫਾ ਜਿਹੜਾ ਕਹਿੰਦੇ ਉਸ ਦੀ ਪ੍ਰਵਾਨਗੀ ਮਿਚ ਮਕੌਨਲ ਆ ਉਹਨਾਂ ਨੇ ਕਰ ਦਿੱਤੀ ਹੈਗੀ। ਇਹ ਕੈਪੀਟਲ ਪੁਲਿਸ ਦੇ ਜਿਹੜੇ ਚੀਫ ਆ ਉਹ ਵੀ 16 ਤਰੀਕ ਨੂੰ ਜਿਹੜੇ ਉਹ ਰਿਜ਼ਾਈਨ ਕਰਨ ਜਾ ਰਹੇ ਨੇ ਜੀ। ਇਸੇ ਤਰ੍ਹਾਂ ਜਿਹੜੀ ਇੱਕ ਵੋਟਿੰਗ ਕੰਪਨੀ ਹੈਗੀ ਆ ਡੋਮੀਨੀਅਨ, ਉਸ ਨੇ ਜਿਹੜਾ ਆ ਪ੍ਰੋ ਟਰੰਪ ਦੇ ਜਿਹੜੇ ਲਾਇਰ ਹੈਗੇ ਸਿਡਨੀ ਪੋਵਲ, ਉਹਨਾਂ ਨੂੰ ਜਿਹੜਾ ਲਾ ਸੂਟ ਫਾਈਲ ਕੀਤਾ ਉਹਨਾਂ ਦੇ ਅਗੇਂਸਟ ਅਤੇ $1.3 ਬਿਲੀਅਨ ਦਾ ਕਹਿੰਦੇ ਵੀ ਸਾਡੀ ਜਿਹੜੀ ਆ ਇਹ ਜਿਹੜਾ ਉਹਨਾਂ ਦੀ ਵੋਟਿੰਗ ਸਿਸਟਮ ਜਿਹੜੀ ਉਹਨਾਂ ਦੀ ਮਸ਼ੀਨਸ ਆ ਉਹਦੇ ਵਿੱਚ ਜਿਹੜੀ ਗਲਤੀ ਕੱਢੀ ਗਈ ਆ, ਉਹਨਾਂ ਨੂੰ ਬਲੇਮ ਕੀਤਾ ਗਿਆ ਵੀ ਉਹ ਰੋਂਗ ਹੈਗਾ ਆ। ਅਤੇ ਇਸ ਤੋਂ ਅਗਲੀ ਖਬਰ ਵੱਲ ਚੱਲੀਏ ਜੇ ਕੋਵਿਡ ਨੂੰ ਦੇਖ ਕੇ ਆ, ਕੈਲੀਫੋਰਨੀਆ ਨੇ ਕੱਲ੍ਹ ਜਿਹੜੀ ਇੱਕ ਐਡਵਾਈਜ਼ਰੀ ਹੋਰ ਜਾਰੀ ਕੀਤੀ ਆ ਜਿਹਦੇ ਮੁਤਾਬਕ ਕੈਲੀਫੋਰਨੀਅਨਸ ਨੂੰ ਕਿਹਾ ਗਿਆ ਵੀ ਆਪਣੇ ਘਰ ਤੋਂ 120 ਮੀਲ ਦੀ ਦੂਰੀ ਤੋਂ ਵੱਧ ਨਾ ਜਾਓ। ਇਸੇ ਤਰ੍ਹਾਂ ਜਿਹੜੇ ਲੋਕ ਹੋਰ ਕੈਲੀਫੋਰਨੀਆ ਨੂੰ ਵੀ ਆ ਰਹੇ ਆ ਉਹਨਾਂ ਨੂੰ ਵੀ ਇਹ ਕਿਹਾ ਵੀ ਜਿਹੜੇ ਨਾਨ ਅਸੈਂਸ਼ੀਅਲ ਟਰੈਵਲ ਆ ਉਹ ਟੋਟਲੀ ਸਟੇਟ 'ਚ ਆਉਣਾ ਬੰਦ ਕਰ ਦਿਓ। ਜੇ ਕਿਸੇ ਨੂੰ ਬਾਹਲਾ ਹੀ ਜ਼ਰੂਰੀ ਆ, ਕੋਈ ਫੈਮਿਲੀ ਇਸ਼ੂ ਹੁੰਦਾ ਜਾਂ ਕੋਈ, ਤਦ ਹੀ ਆਓ, ਨਹੀਂ ਤਾਂ ਜਿਹੜਾ ਕੈਲੀਫੋਰਨੀਆ ਵਿੱਚ ਆਉਣਾ ਬੰਦ ਕਰ ਦਿਓ। ਇਹ ਜਿਹੜਾ ਕੈਲੀਫੋਰਨੀਆ ਦੀ ਸਿਚੁਏਸ਼ਨ ਇਸ ਵੇਲੇ ਬਹੁਤ ਬੁਰੀ ਆ। ਸਟੇ ਐਟ ਹੋਮ ਆਰਡਰ ਆਲਰੇਡੀ ਜਿਹੜੇ ਨਵੰਬਰ ਮਹੀਨੇ ਦੇ ਇਸ਼ੂ ਜਿਹੜੇ ਕੀਤੇ ਗਏ ਹੈਗੇ ਆ। 583 ਦੇ ਕਰੀਬ ਜਿਹੜੀਆਂ ਮੌਤਸ ਆ ਕਹਿੰਦੇ ਹੋਈਆਂ ਹੈਗੀਆਂ ਆ ਪਿਛਲੇ ਦਿਨਾਂ ਦੇ ਵਿੱਚ ਜੀ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਕੋਵਿਡ ਨੂੰ ਲੈ ਕੇ ਕਾਫੀ ਜਿਹੜੀ ਆ ਉਹ ਨਾਜ਼ੁਕ ਬਣੀ ਆ। ਉੱਧਰ ਬਾਈਡਨ ਹੁਣਾਂ ਨੇ ਜਿਹੜਾ ਇਹ ਕਿਹਾ ਆ, ਕਹਿੰਦੇ ਵੀ ਜਿੰਨੀਆਂ ਵੀ ਅਵੇਲੇਬਲ ਵੈਕਸੀਨ ਡੋਜ਼ਿਸ ਹੋਣਗੀਆਂ ਉਹਨਾਂ ਨੂੰ ਜਲਦ ਤੋਂ ਜਲਦ ਜਿੱਦਾਂ ਹੀ ਉਹ ਸਹੁੰ ਚੁੱਕਦੇ ਨੇ ਉਸ ਤੋਂ ਬਾਅਦ ਦੇ ਵਿੱਚ ਉਹ ਅਵੇਲੇਬਲ ਜਿਹੜੇ ਉਹ ਕਰ ਦੇਣਗੇ ਅਤੇ ਜਲਦੀ ਜਿਹੜੀਆਂ ਡਿਲੀਵਰੀਜ਼ ਆ ਇਸ ਦੀਆਂ ਸਾਰੇ ਦੁਨੀਆ ਤੱਕ, ਨਾਟ ਦੁਨੀਆ ਤੱਕ, ਸਾਰੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੱਕ ਜਿਹੜੀਆਂ ਉਹ ਪਹੁੰਚਾਈਆਂ ਜਾਣਗੀਆਂ ਤਾਂ ਜੋ ਜਿਹੜੇ ਆ ਇਸ ਤਰੀਕੇ ਦੇ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਵੈਕਸੀਨੇਸ਼ਨ ਜਿਹੜੀ ਉਹ ਪਹੁੰਚ ਸਕੇ। ਆਲਰੇਡੀ ਜਿਹੜੇ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਇਹਨਾਂ ਨੇ ਜਿਹੜੇ ਰੱਖੇ ਸੀਗੇ ਨੰਬਰਸ ਉਹ ਤਾਂ ਆਊਟ ਆਫ ਦਾ ਵਿੰਡੋ ਜਿਹੜੇ ਇਸ ਟਾਈਮ ਨਜ਼ਰ ਆ ਰਹੇ ਆ। ਉਹ ਉਹਨਾਂ ਤੱਕ ਪਹੁੰਚਣ ਦੇ ਲਈ ਕਾਫੀ ਲੰਮਾ ਸਮਾਂ ਜਿਹੜਾ ਉਹ ਲੱਗ ਸਕਦਾ ਆ ਕਿਉਂਕਿ ਜੇ ਦੇਖਿਆ ਜਾਵੇ ਵੈਕਸੀਨ ਆਉਣ ਤੋਂ ਪਹਿਲਾਂ ਇਸ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਜਿਹੜਾ ਆ ਇਹ ਮੀਡੀਆ ਦੇ ਵਿੱਚ ਇਸ ਚੀਜ਼ ਨੂੰ ਕਿਹਾ ਵੀ ਲੌਜਿਸਟਿਕਸ ਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਆ, ਚੱਕਰ ਹੀ ਕੋਈ ਨਹੀਂ। ਆਪਣੇ ਜਿਹੜੇ ਆਰਮੀ ਵਾਲੇ ਆ ਉਹ ਆਪਾਂ ਇਸ ਦੇ ਉੱਤੇ ਜਿਹੜੇ ਉਹ ਲਾ ਦੇਣੇ ਆ, ਮਿੰਟੋ ਮਿੰਟ ਹੀ ਜਲਦ ਜਿਹੜੇ ਆ ਵੈਕਸੀਨੇਸ਼ਨਸ ਆ ਥਾਂ ਦੇ ਉੱਤੇ ਪਹੁੰਚ ਜਾਣੀਆਂ ਆ। ਪਰ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਆ ਪ੍ਰੋਬਲਮ ਆ ਉਹ ਸਾਹਮਣੇ ਜਿਹੜੀ ਆ ਰਹੀ ਆ ਵੀ ਅੱਗੇ ਐਡਮਿਨਿਸਟਰ ਕਰਨ ਦੇ ਲਈ ਜਿਹੜੀ ਸਥਿਤੀ ਆ ਉਹ ਮਾੜੀ ਹੈਗੀ ਹੈ। ਕਿਤੇ ਨਾ ਕਿਤੇ ਲੋਕਾਂ ਤੱਕ ਜਿਹੜੀ ਅਜੇ ਪਹੁੰਚ ਜਿਹੜੀ ਆ ਉਹ ਨਹੀਂ ਹੋ ਰਹੀ। ਕਿਤੇ ਤਾਂ ਇਹੀ ਵੀ ਬਾਤ ਚੱਲੀ ਜਾ ਰਹੀ ਵੀ ਪਹਿਲੋਂ ਕਿਹਨੂੰ ਲਾਉਣੀ ਆ ਅਤੇ ਬਾਅਦ 'ਚ ਕਿਹਨੂੰ ਜਿਹੜੀ ਲਾਉਣੀ ਆ। ਉਸੇ ਦੇ ਰੌਲੇ ਗੌਲੇ ਦੇ ਵਿੱਚ ਜਿਹੜੀ ਵੈਕਸੀਨੇਸ਼ਨਸ ਆ ਉਹ ਫਰੀਜ਼ਰਾਂ ਦੇ ਵਿੱਚ ਜਿਹੜੀ ਉਹ ਬੰਦ ਪਈ ਹੈਗੀ ਆ। ਸੋ ਆਈ ਥਿੰਕ ਇਹ ਜਲਦੀ ਤੋਂ ਜਲਦੀ ਇਸ ਨੂੰ ਜਿਹੜਾ ਸਟਰੀਮਲਾਈਨ ਕਰਨ ਦੀ ਜ਼ਰੂਰਤ ਆ। ਜਿੰਨੀ ਜਲਦੀ ਵੱਧ ਤੋਂ ਵੱਧ ਲੋਕ ਵੈਕਸੀਨੇਟ ਹੋਣਗੇ ਅਤੇ ਉਨੀ ਜਲਦੀ ਜਿਹੜੀ ਆ ਸਾਰੇ ਜਾਣੇ ਜਿਹੜੀ ਖੁੱਲ੍ਹ ਆ ਉਸ ਨੂੰ ਮਹਿਸੂਸ ਜਿਹੜਾ ਉਹ ਕਰ ਸਕਣਗੇ। ਨਹੀਂ ਤਾਂ ਫਿਰ ਇੱਦਾਂ ਹੀ ਤੜੇ ਰਹੋ ਅਤੇ ਫਿਰ ਅੰਦਰ ਜਿਹੜੇ ਉਹ ਅੜੇ ਰਹਿਣ ਵਾਲੀ ਗੱਲ ਜਿਹੜੀ ਉਹ ਰਹਿ ਜਾਣੀ ਆ। ਜੀ ਅਗਲੀ ਖਬਰ ਇੱਕ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਕੈਲੀਫੋਰਨੀਆ ਦੀ ਇੱਕ ਬੀਬੀ ਨੇ ਨਿਊਯਾਰਕ ਦੇ ਵਿੱਚ ਕਾਲੇ ਮੂਲ ਦੇ ਨੌਜਵਾਨ ਨੂੰ ਬਲੇਮ ਕੀਤਾ ਸੀ ਵੀ ਉਸਨੇ ਉਹਦਾ ਜਿਹੜਾ ਟੈਲੀਫੋਨ ਆ ਉਹ ਚੋਰੀ ਕਰ ਲਿਆ ਹੈਗਾ। ਮੀਆ ਪੋਨਸੈਂਟੋ ਜਿਹੜੀ ਆ 22 ਸਾਲਾਂ ਦੀ, ਉਸ ਨੂੰ ਅੱਜ ਵੈਂਚਰਾ ਕਾਉਂਟੀ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਕਹਿੰਦੇ ਵੀ ਜਦੋਂ ਉਸਨੇ ਝੂਠਾ ਇਲਜ਼ਾਮ ਲਾਇਆ ਸੀ ਉਹ 14 ਸਾਲਾਂ ਦੇ ਕਾਲੇ ਮੂਲ ਦੇ ਨੌਜਵਾਨ 'ਤੇ, ਜਦ ਕਿ ਉਹਦਾ ਆਪਣਾ ਫੋਨ ਊਬਰ ਦੀ ਇੱਕ ਕਾਰ ਵਿੱਚ ਰਹਿ ਗਿਆ ਸੀ। ਬਾਅਦ ਦੇ ਵਿੱਚ ਉਹਨੂੰ ਜਿਹੜਾ ਹਸਪਤਾਲ ਦੇ ਵਿੱਚ ਉਹਦੇ ਹੋਟਲ ਦੇ ਵਿੱਚ ਵੀ ਪਹੁੰਚਾ ਦਿੱਤਾ ਗਿਆ ਸੀ। ਨਿਊਯਾਰਕ ਸਰੋਤਿਆਂ ਨੂੰ ਯਾਦ ਹੋਊਗਾ ਕੁਛ ਮਹੀਨੇ ਪਹਿਲਾਂ ਇੱਦਾਂ ਹੀ ਇੱਕ ਐਮੀ ਕੂਪਰ ਨਾਮ ਦੀ ਜਿਹੜੀ ਗੋਰੇ ਮੂਲ ਦੀ ਬੀਬੀ ਸੀ, ਉਸਨੇ ਵੀ ਇੱਕ ਝੂਠੀ ਰਿਪੋਰਟ ਇੱਕ ਕਾਲੇ ਮੂਲ ਦੇ ਨੌਜਵਾਨ 'ਤੇ ਕੀਤੀ ਸੀ, ਅਫਰੀਕਨ ਅਮਰੀਕਨ ਬੰਦੇ ਦੇ ਉੱਤੇ, ਵੀ ਉਹ ਮੈਨੂੰ ਜਿਹੜਾ ਥ੍ਰੈਟ ਕਰ ਰਿਹਾ ਹੈਗਾ ਆ। ਅਤੇ ਉਸ ਨੂੰ ਵੀ ਜਿਹੜਾ ਚਾਰਜ ਕੀਤਾ ਗਿਆ ਸੀ ਵੀ ਗਲਤ ਜਿਹੜੀ ਲਾਈ ਆ ਇਹ ਰੇਸ਼ਲੀ ਜਿਹੜੇ ਬਿਲਕੁਲ ਸਹੀ ਨਹੀਂ ਹੈਗਾ। ਜੀ ਕੱਲ੍ਹ ਜਿਹੜਾ ਆਪਾਂ ਇੱਕ ਖਬਰ ਸ਼ੇਅਰ ਕੀਤੀ ਸੀ ਵੀ ਇੱਕ ਵੈਸਟ ਵਰਜੀਨੀਆ ਦਾ ਹੁਣੇ ਨਵਾਂ ਚੁਣਿਆ ਗਿਆ ਜਿਹੜਾ ਸਟੇਟ
ਲਾ ਮੇਕਰ ਹੈਗਾ ਆ, ਉਹ ਇਸ ਜਿਹੜੇ ਰਾਈਟਰ ਸੀਗੇ ਉਹਨਾਂ ਦੇ ਨਾਲ ਮਿਲ ਕੇ ਹੈਲਮਟ ਪਾ ਕੇ ਤੇ ਕਹਿੰਦੇ ਆ ਵੀ ਉਹ ਅੰਦਰ ਗਿਆ, ਜਿਸ ਦੇ ਵਿੱਚ ਉਹ ਬੋਲਦਾ ਹੋਇਆ ਨਜ਼ਰ ਆਇਆ, ਵੀ ਆਰ ਇਨ ਕੀਪ ਇਟ ਮੂਵਿੰਗ ਬੇਬੀ। ਇਹ ਡੈਲੀਗੇਟ ਡੈਰਿਕ ਐਵਨਸ ਜਿਹੜਾ ਜਿਸ ਦਾ ਨਾਂ ਆ, ਉਸ ਦੇ ਹੁਣ ਵਕੀਲ ਨੇ ਜਿਹੜਾ ਇਹ ਦੱਸਿਆ, ਕਹਿੰਦੇ ਵੀ ਉਹ ਹੁਣ ਰਿਜ਼ਾਈਨ ਨਹੀਂ ਕਰੂਗਾ ਕਿਉਂਕਿ ਉਸ ਦੇ ਉੱਤੇ ਕਾਫੀ ਜਿਹੜਾ ਦਬਾਅ ਜਿਹੜਾ ਉਹ ਪੈ ਰਿਹਾ ਸੀਗਾ ਵੀ ਇਸ ਨੂੰ ਆਪਣੇ ਅਹੁਦੇ ਤੋਂ ਜਿਹੜਾ ਹੁਣ ਅਸਤੀਫਾ ਜਿਹੜਾ ਉਹ ਦੇ ਦੇਣਾ ਚਾਹੀਦਾ ਆ। ਇਹ ਜਿਹੜੇ ਰਿਪਬਲਿਕਨ ਪਾਰਟੀ ਦਾ ਹੀ ਇਹ ਜੇ ਸਟੇਟ ਡੈਲੀਗੇਟ ਹੈਗਾ ਆ ਡੈਰਿਕ ਐਵਨਸ, ਉਹਦੇ ਜਿਹੜੇ ਅਟਰਨੀ ਆ ਜੌਨ ਬਰਾਇਨ, ਉਹਨਾਂ ਨੇ ਕਿਹਾ ਵੀ ਉਹਨਾਂ ਨੇ ਕਿਸੇ ਵੀ ਤਰੀਕੇ ਦੇ ਕੋਈ ਕ੍ਰਿਮੀਨਲ ਐਕਟ ਜਿਹੜਾ ਉਹ ਨਹੀਂ ਕੀਤਾ। ਕਹਿੰਦੇ ਵੀ ਬਲਕਿ ਉਹ ਤਾਂ ਕੰਸਟੀਟਿਊਸ਼ਨਲੀ ਪ੍ਰੋਟੈਕਟਿਡ ਰਾਈਟਸ ਟੂ ਅੰਗੇਜ ਇਨ ਪੀਸਫੁਲ ਪ੍ਰੋਟੈਸਟ ਜਿਹੜਾ ਆ ਉਹ ਕਰ ਰਿਹਾ ਸੀ, ਅਤੇ ਜਿਹੜੀ ਇਵੈਂਟਸ ਉੱਥੇ ਹੋ ਰਹੀਆਂ ਸੀ ਉਹਨਾਂ ਨੂੰ ਜਿਹੜਾ ਉਹ ਫਿਲਮ ਕਰ ਰਿਹਾ ਸੀਗਾ। ਸੋ ਹੁਣ ਅਜੇ ਵੀ ਇਸ ਨੂੰ ਪੀਸਫੁਲ ਪ੍ਰੋਟੈਸਟ ਜਿਹੜਾ ਉਹ ਆਖੀ ਜਾ ਰਿਹਾ। ਆਈ ਥਿੰਕ ਕਿਤੇ ਨਾ ਕਿਤੇ ਇਹ ਹੁਣ ਸਵਾਲ ਜਿਹੜੇ ਇਸ ਦੇ ਉੱਤੇ ਜ਼ਰੂਰ ਉੱਠਦੇ ਹੈਗੇ ਆ। ਅਗਲੀ ਖਬਰ ਇੰਗਲੈਂਡ ਤੋਂ ਆ ਰਹੀ ਹੈ, ਜਿੱਥੇ ਕਿ ਇੰਗਲੈਂਡ ਦੇ ਮੇਅਰ ਜਿਹੜੇ ਸਾਦਿਕ ਖਾਨ ਆ, ਉਹਨਾਂ ਨੇ ਉੱਥੇ ਮੇਜਰ ਇਨਸੀਡੈਂਟ ਕਰਕੇ ਡਿਕਲੇਅਰ ਕੀਤਾ ਲੰਡਨ ਨੂੰ, ਕਿਉਂਕਿ ਕਹਿੰਦੇ ਹਰ 30 ਪਿੱਛੇ ਇੱਕ ਜਾਣਾ ਜਿਹੜਾ ਆ ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਆ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ 1 in 30 ਲੰਡਨਰਸ ਕਹਿੰਦੇ ਜਿਨ੍ਹਾਂ ਦੇ ਕੋਲ ਕੋਵਿਡ ਹੈਗਾ ਇਸ ਵੇਲੇ। ਸੋ ਉੱਥੇ ਬਹੁਤ ਜਿਹੜੀ ਸਿਚੁਏਸ਼ਨ ਆ ਬੁਰੀ ਬਣੀ ਹੋਈ ਹੈਗੀ। ਜੀ ਬਿਲਕੁਲ। ਸੋ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਉਹ ਸਮਾਪਤ ਹੈਗਾ ਆ। ਉੱਧਰ ਜਿਹੜੇ ਸੈਨੇਟਰ ਜੋ ਮੈਨਚਿਨ ਆ, ਉਹਨਾਂ ਨੇ ਆਲਰੇਡੀ ਜਿਹੜਾ $2000 ਦੇ ਸਟਿਮੂਲਸ ਚੈੱਕਸ ਆ ਉਸ ਦੇ ਖਿਲਾਫ ਜਿਹੜੀ ਇਹ ਗੱਲ ਕਰ ਦਿੱਤੀ। ਕਹਿੰਦੇ ਵੀ ਐਬਸੋਲਿਊਟਲੀ ਨਾਟ, ਵੀ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਹੈਗਾ। ਈਵਨ ਦੋ ਜਿਹੜੇ ਆ ਸੈਨੇਟ ਦੇ ਵਿੱਚ ਹੁਣ ਮੈਜੋਰਟੀ ਜਿਹੜੀ ਆ ਉਹ ਡੈਮੋਕ੍ਰੇਟਸ ਦੀ ਜਿਹੜੀ ਹੋ ਜਾਣੀ ਆ, ਜਿੱਦਾਂ ਹੀ ਨਵੀਂ ਜਿਹੜੀ ਸੈਨੇਟ ਆ ਉਹ ਚਾਲੂ ਹੋਣੀ ਆ, ਜਿੱਦਾਂ ਹੀ ਜਾਰਜੀਆ ਦੇ ਜਿਹੜੇ ਨਤੀਜੇ ਆ ਉਹ ਸਰਟੀਫਾਈ ਹੋ ਕੇ ਉੱਥੇ ਜਿਹੜੇ ਉਹ ਪਹੁੰਚਣਗੇ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਇਸ ਤਰੀਕੇ ਦੇ ਨਾਲ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਉਹਨਾਂ ਨੂੰ ਇੱਦਾਂ ਦੀਆਂ ਕਿੰਨੀਆਂ ਕੁ ਹੋਰ ਜਿਹੜੀਆਂ ਔਕੜਾਂ ਆ ਉਸ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪੈਂਦਾ ਆ। ਆਲਦੋ ਇਹਨਾਂ ਨੂੰ ਹਾਊਸ ਦੇ ਵਿੱਚ, ਸੈਨੇਟ ਦੇ ਵਿੱਚ ਅਤੇ ਖੁਦ ਆਪ ਜਿਹੜੀ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਪੂਰੀ ਤਰ੍ਹਾਂ ਭਾਗਦੌੜ ਉਹਨਾਂ ਦੇ ਹੱਥ ਦੇ ਵਿੱਚ ਰਹੇਗੀ। ਜੀ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਹਰਜੋਤ ਸਿੰਘ ਵੱਲੋਂ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।